ਜੀ। ਅਨੂ ਸਾਹਿਬ ਗਿਆਨਵਾਪੀ ਕੇਸ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਜੀ। ਹੁਣ ਜਿਹੜਾ ਕੇਸ ਹੈ ਉਹ ਜ਼ਿਲ੍ਹਾ ਅਦਾਲਤ ਦੇ ਵਿੱਚ ਤਬਦੀਲ ਹੋ ਗਿਆ ਜੀ। ਐਕਚੁਅਲੀ ਇਹ ਪਿਛਲੇ ਦਿਨਾਂ ਤੋਂ ਵਾਹਵਾ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਹੋਇਆ। ਬੜੀ ਅਜੀਬੋ-ਗਰੀਬ ਬਹਿਸ ਜਿਹੜੀ ਹੈ ਨਾ ਉਹ ਸੁਣਨ ਨੂੰ ਮਿਲ ਰਹੀ ਹੈ। ਕਈਆਂ ਦੇ ਉੱਤੇ ਮਾਮਲੇ ਦਰਜ ਹੋ ਗਏ ਟਵਿੱਟਰ ਦੇ ਉੱਤੇ, ਜਿਹਨੇ ਕਿਸੇ ਨੇ ਫੋਟੋ ਉਹੋ ਜਿਹੀ ਮਿਲਦੀ ਪਾ ਦਿੱਤੀ ਉਹਦੇ ਉੱਤੇ ਮਾਮਲਾ ਦਰਜ ਹੋ ਗਿਆ। ਜੀ। ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਧਰਮ ਨੇ ਉਹ ਤਾਂ ਕਿਤੇ ਇਸ ਤਰ੍ਹਾਂ ਦੀ ਬਹਿਸ ਦੀ ਕਿਤੇ ਵੀ ਕੋਈ ਧਰਮ ਗੱਲ ਨਹੀਂ ਕਰਦਾ, ਕਿਉਂਕਿ ਜਿਹੜੀ ਧਰਮਾਂ ਦੇ ਉੱਤੇ ਬਹਿਸ ਹੈ, ਕਿਹੜਾ ਧਰਮ ਕਿੱਥੇ ਆ, ਉਹ ਹੀ ਮੁੱਢੋਂ ਸੁੱਢੋਂ ਹੀ ਗਲਤ ਹੈ। ਉਹ ਤਾਂ ਕਦੀ ਹੋ ਹੀ ਨਹੀਂ ਸਕਦਾ ਕਿ ਇਹ ਵੇਖਿਆ ਜਾਵੇ ਕਿ ਕਿਹੜਾ ਧਰਮ ਕਮਜ਼ੋਰ ਹੈ, ਕਿਹੜਾ ਧਰਮ ਸਟਰੋਂਗ ਹੈ, ਕਿਹੜਾ ਧਰਮ ਤਕੜਾ, ਕਿਹੜਾ ਧਰਮ ਮਾੜਾ। ਜੀ। ਇਹ ਤਾਂ ਹੋ ਹੀ ਨਹੀਂ ਸਕਦਾ ਧਰਮਾਂ ਦੇ ਮਾਮਲੇ ਤੇ। ਪਰ ਇਹ ਬਦਕਿਸਮਤੀ ਆ ਕਿ ਇੱਥੋਂ ਦਾ ਗੋਦੀ ਮੀਡੀਆ ਹੋ ਗਿਆ ਜਾਂ ਕੁਝ ਧਿਰਾਂ ਜਿਹੜੀਆਂ ਇਹ ਸੋਚਦੀਆਂ ਨੇ ਕਿ ਅਸਲ ਮੁੱਦਿਆਂ ਤੋਂ ਜਿਹੜੀ ਮਹਿੰਗਾਈ, ਖਾਸ ਤੌਰ ਦੇ ਉੱਤੇ ਗਰੀਬੀ, ਬੇਰੁਜ਼ਗਾਰੀ, ਉੱਥੋਂ ਧਿਆਨ ਲਾਂਭੇ ਰੱਖਿਆ ਜਾਵੇ। ਉਹ ਅਜਿਹੀਆਂ ਡਿਬੇਟਸ ਉਹਨਾਂ ਨੂੰ ਵਾਹਵਾ ਰਾਸ ਆਉਂਦੀਆਂ ਨੇ ਤੇ ਉਹ ਇਹਦੇ ਉੱਤੇ ਹੀ ਡਿਬੇਟ ਲਗਾਤਾਰ ਜਿਹੜਾ ਉਹ ਕਰੀ ਜਾ ਰਹੇ ਨੇ। ਸੁਪਰੀਮ ਕੋਰਟ ਨੇ ਜਿਹੜੇ ਹਿੰਦੂ ਸ਼ਰਧਾਲੂਆਂ ਦੇ ਵੱਲੋਂ ਦਰਜ ਗਿਆਨਵਾਪੀ ਮਸਜਿਦ ਕੇਸ ਨੂੰ ਸਿਵਲ ਜੱਜ ਤੋਂ ਵਾਰਾਣਸੀ ਦੇ ਡਿਸਟ੍ਰਿਕਟ ਜੱਜ ਦੇ ਕੋਲੇ ਤਬਦੀਲ ਕਰਤਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਮਸਲੇ ਦੀਆਂ ਪੇਚੀਦਗੀਆਂ ਤੇ ਸੰਵੇਦਨਸ਼ੀਲਤਾ ਨੂੰ ਵੇਖਦਿਆਂ ਕੇਸ ਨੂੰ ਸੀਨੀਅਰ ਜੁਡੀਸ਼ੀਅਲ ਅਧਿਕਾਰੀ ਕੋਲ ਤਬਦੀਲ ਕਰਨਾ ਬਿਹਤਰ ਹੋਊਗਾ। ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਸੂਰਿਆਕਾਂਤ ਤੇ ਜਸਟਿਸ ਪੀ.ਐਸ. ਨਰਸਿਮਹਾ ਦੇ ਬੈਂਚ ਨੇ ਇਹ ਸਾਫ਼ ਕੀਤਾ ਕਿ ਉਸ ਕੇਸ ਦੀ ਪਹਿਲਾਂ ਸੁਣਵਾਈ ਕਰ ਰਹੇ ਸਿਵਲ ਜੱਜ ਤੇ ਕੋਈ ਤੋਹਮਤ ਨਹੀਂ ਲਾ ਰਹੇ। ਸੁਪਰੀਮ ਕੋਰਟ ਨੇ ਕਿਹਾ ਕਿ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵੀਡੀਓਗ੍ਰਾਫੀ ਸਰਵੇਖਣ ਦੇ ਦੌਰਾਨ ਵਜ਼ੂਖਾਨਾ ਨੇੜੇ ਮਿਲੇ ਸ਼ਿਵਲਿੰਗ ਵਾਲੀ ਥਾਂ ਤੇ ਸੁਰੱਖਿਆ ਯਕੀਨੀ ਬਣਾਉਣ ਤੇ ਮੁਸਲਿਮ ਭਾਈਚਾਰੇ ਨੂੰ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਨ ਦੀ ਖੁੱਲ੍ਹ ਸੰਬੰਧੀ 17 ਮਈ ਨੂੰ ਉਹਦੇ ਅੰਤਰਿਮ ਹੁਕਮ ਡਿਸਟ੍ਰਿਕਟ ਜੱਜ ਦੇ ਵੱਲੋਂ ਕੇਸ ਦਾ ਫੈਸਲਾ ਕੀਤੇ ਜਾਣ ਤੱਕ ਅਮਲ ਦੇ ਵਿੱਚ ਰਹਿਣਗੇ। ਜੀ। ਬੇਸ਼ੱਕ ਇਹ ਹੇਠਾਂ ਜਿਹੜਾ ਦੀ ਉਹ ਚਲੇ ਗਿਆ, ਪਰ ਇਹਦੇ ਨਾਲ ਨਾ ਬਹੁਤ ਸਾਰੀਆਂ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਹੁਣ ਬਹਿਸ ਛਿੜਨੀ ਸ਼ੁਰੂ ਹੋ ਗਈ ਹੈ, ਜਿਹੜੀ ਕਿ ਇਹ ਇਸ਼ਾਰਾ ਕਰਦੀ ਹੈ ਕਿ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਕਿਹੋ ਜਿਹੀਆਂ ਹੋਣਗੀਆਂ। ਜੀ। ਜੀ, ਜੀ, ਬਿਲਕੁਲ। ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ 24 ਦੀਆਂ ਚੋਣਾਂ ਹੋਣਗੀਆਂ ਉਹਨਾਂ 'ਚ ਇਹੋ ਜਿਹਾ ਕੁਛ ਹੀ ਚੱਲਣਾ। ਸਰਕਾਰਾਂ ਕੋਲੇ ਜਦੋਂ ਰਿਪੋਰਟ ਕਾਰਡ ਨਾ ਹੋਵੇ ਫਿਰ ਇੱਦਾਂ ਦੇ ਜਿਹੜੇ ਏਜੰਡੇ ਆ ਉਹ ਗਰਾਊਂਡ ਤੇ ਲਿਆਂਦੇ ਜਾਂਦੇ ਆ।